अमृतसर एयरपोर्ट रोड पर IVY अस्पताल के बाहर हुआ हंगामा। किया रोड जाम। मनीष कुमार मिंटू के नाम का एक मरीज जिसके हार्ट वॉल में प्रॉब्लम होने के कारण अस्पताल में दाखिल करवाया गया और डॉक्टर ने 3,35,000 का खर्च बताया, लेकिन इलाज होने के बाद में मनीष कुमार की मृत्यु हो गई और अस्पताल वालों ने घर वालों से ज़्यादा पैसे वसूलने के लिए बोला, जिसके लिए मनीष कुमार के घर वाले और सारे गांव वालों ने अस्पताल के बाहर इकट्ठे होकर डॉक्टरों के खिलाफ नारेबाजी की और पुलिस से मांग करते हुए कहा कि इसके ऊपर 302 की कार्रवाई होनी चाहिए क्योंकि इसने हमारे लड़के को मार डाला है, और कहा जब तक हमारी सुनवाई नहीं होती, हमें इंसाफ नहीं मिलता, तब तक हम ऐसे ही सड़कों पर बैठे रहेंगे। ਕੀ ਨਾਮ ਤੁਹਾਡਾ ਜੀ? ਮੇਰਾ ਨਾਮ ਪ੍ਰਵੀਨ ਆ। ਹਾਂਜੀ, ਕੀ ਹੋਇਆ ਜੀ? ਮੇਰਾ ਇਹ ਛੋਟਾ ਦਿਓਰ ਆ, ਇਹਨੂੰ ਹਾਰਟ ਵਾਲ ਦੀ ਪ੍ਰੋਬਲਮ ਸੀ। ਅਸੀਂ ਡਾਕਟਰ ਨੂੰ ਦਿਖਾਉਣ ਆਏ, ਕਹਿੰਦੇ ਜੀ ਵਾਲ ਬਦਲਣਾ ਇਹਦਾ, ਫਿਰ ਇਹਨੇ ਠੀਕ ਹੋਣਾ ਹੈ। 9 ਦਿਨ ਅਸੀਂ ਪਹਿਲੇ ਦਾਖਲ ਹੋਏ ਆ, ਫਿਰ ਇਹਨਾਂ ਬਲੱਡ ਚੜਾਇਆ ਹੈ, ਕਹਿੰਦੇ ਆ ਫਿਟਨੈਸ ਚਾਹੀਦੀ ਆ। ਫਿਰ 14 ਦਿਨ ਦੀ ਛੁੱਟੀ ਦੇ ਦਿੱਤੀ ਸਾਨੂੰ, 14 ਦਿਨ ਬਾਅਦ ਆਇਓ। 14 ਦਿਨ ਆਪਾਂ ਬਾਅਦ ਆਏ ਆ, ਇਹਨਾਂ ਨੇ ਸਾਨੂੰ ਐਡਮਿਟ ਕੀਤਾ ਆ। ਸਾਨੂੰ ਕਹਿੰਦੇ 335 ਦਾ ਪੈਕੇਜ ਹੈ ਜੀ, 335 ਦੇ ਪੈਕੇਜ 'ਚ ਹੀ ਸਾਰਾ ਕੁਝ ਕਰਾਂਗੇ। ਜਦੋਂ ਆਪਰੇਸ਼ਨ ਹੋ ਗਿਆ ਹੈ, ਉਸ ਤੋਂ ਬਾਅਦ ਦੂਜੇ ਦਿਨ ਹੋਸ਼ ਆਈ ਆ, ਤੀਜੇ ਚੌਥੇ ਦਿਨ ਡਾਕਟਰ ਚਲੇ ਗਿਆ ਛੁੱਟੀ ਤੇ। ਉਸ ਤੋਂ ਬਾਅਦ ਇਹਨਾਂ ਨੇ ਸਾਡਾ ਬਿੱਲ ਪਾਉਣਾ ਸ਼ੁਰੂ ਕਰਤਾ, ਕਹਿੰਦੇ ਤੁਹਾਡਾ ਪੈਕੇਜ ਖਤਮ ਹੋ ਗਿਆ ਹੈ। ਤੇ ਹੁਣ ਡਾਕਟਰ ਛੁੱਟੀ ਤੇ ਗਏ ਨੇ, ਜਦੋਂ ਆਉਣਗੇ ਉਦੋਂ ਹੀ ਕੁਝ ਹੋ ਸਕਦਾ ਹੈ। ਉਸ ਤੋਂ ਬਾਅਦ ਉਹਨੂੰ ਬੇਹੋਸ਼ ਹੀ ਕਰ ਰੱਖਿਆ ਹੈ, ਉਹਨੂੰ 8 ਦਿਨ ਹੋ ਗਏ ਬੇਹੋਸ਼ ਹੀ ਕੀਤਾ ਹੈ। ਜਦੋਂ ਵੇਖਣ ਜਾਂਦੇ ਕੀ ਹਾਲ, ਕਹਿੰਦੇ ਠੀਕ ਆ ਜੀ, ਠੀਕ ਆ ਬਸ। ਉਸ ਤੋਂ ਬਾਅਦ ਸਾਰੇ ਜਾਂਦੇ ਵੇਖਣ ਬਾਰ-ਬਾਰ, ਇਹੀ ਕਹਿੰਦੇ ਠੀਕ ਆ ਜੀ, ਅੱਜ ਇਨਫੈਕਸ਼ਨ ਆ ਗਈ ਆ। ਹੁਣ ਅੱਜ ਕਹਿੰਦੇ ਸਾਡਾ 6-7 ਲੱਖ ਰੁਪਈਆ ਲਵਾ ਛੜਿਆ ਹੈ, 7.5 ਲੱਖ ਰੁਪਈਆ ਲੱਗ ਗਿਆ ਹੈ। ਹਾਲੇ ਵੀ ਸਾਡਾ ਲੱਖ ਬਿੱਲ ਬਣਾ ਕੇ ਬੈਠੇ, ਕੱਲ ਸਾਨੂੰ ਕਹਿੰਦੇ ਜਮ੍ਹਾਂ ਕਰਾਓ 2 ਲੱਖ ਰੁਪਈਆ ਕਹਿੰਦੇ ਜਮ੍ਹਾਂ ਕਰਾਓ। ਅਸੀਂ ਕਿਹਾ ਸਾਡੇ ਕੋਲ ਹਾਲੇ ਨਹੀਂ ਹੈਗੇ, ਅਸੀਂ ਹੁਣ ਅਰੇਂਜ ਕਰਨ ਦੇ ਆ, ਹੌਲੀ ਕਰਾ ਦਾਂਗੇ, ਕੋਈ ਗੱਲ ਨਹੀਂ, ਸਾਡਾ ਮਰੀਜ਼ ਠੀਕ ਕਰੋ। ਰਾਤ ਸਾਨੂੰ ਫੋਨ ਕਰਤਾ ਹੈ ਕਿ ਤੁਹਾਡੇ ਮਰੀਜ਼ ਦੀ ਕੰਡੀਸ਼ਨ ਖਰਾਬ ਹੋ ਗਈ ਹੈ। ਫਿਰ ਅਸੀਂ ਸਾਰੇ ਆਏ ਆ ਤੇ ਬਾਅਦ ਚ ਕਹਿੰਦੇ ਹੁਣ ਉਹ ਬਸ ਡੈਡ ਹੋ ਗਿਆ ਜੀ, ਉਹਨੂੰ ਕਰੋਨਾ ਹੋ ਗਿਆ ਹੈ। ਕਰੋਨਾ ਉਦੋਂ ਨਹੀਂ ਹੋਇਆ ਜਿੱਦਾਂ ਦਾ ਉਹ ਅੰਦਰ ਹੀਗਾ, ਅੱਜ ਉਹਨੂੰ 15 ਦਿਨ ਹੋ ਗਏ ਭਾਜੀ। ਆਪਰੇਟ ਤੋਂ ਬਾਅਦ ਉਹਨਾਂ ਨੇ ਗੱਲਬਾਤ ਕੀਤੀ ਤੁਹਾਡੇ ਨਾਲ ਹੋਸ਼ ਚ ਆ ਕੇ? 2-3 ਦਿਨ ਹੋਸ਼ ਚ ਰਿਹਾ ਹੈ। ਸੋਮਵਾਰ ਬੁੱਧਵਾਰ ਪ੍ਰਸ਼ਨ ਹੋਇਆ ਹੈ, ਸੋਮਵਾਰ ਕਹਿੰਦੇ ਜੀ ਉਹਨੂੰ ਸਾਹ ਦੀ ਇਨਫੈਕਸ਼ਨ ਹੋ ਗਈ ਹੈ। ਜਿਹੜਾ ਕਰੋਨਾ ਕਹਿੰਦੇ ਹੋ ਗਿਆ, ਉਹਦਾ ਕੋਈ ਟੈਸਟ ਕਰਾਇਆ ਉਹਨਾਂ ਨੇ ਜਾਂ ਰਿਪੋਰਟ? ਕੱਲ ਕਰਾਇਆ, ਕੱਲ ਨਹੀਂ, ਸਾਨੂੰ ਨਹੀਂ ਕੋਈ ਰਿਪੋਰਟ ਦਿੱਤੀ ਉਹਨਾਂ। ਬਸ ਉਹਨਾਂ ਨੇ ਪਹਿਲਾਂ ਸਾਰੇ ਹੋਏ, ਪਹਿਲੇ ਨੈਗੇਟਿਵ ਹੀ ਆਉਂਦਾ ਰਿਹਾ। ਜਿਹੜੀ ਕੱਲ ਕਹਿੰਦੇ ਕਰੋਨਾ ਹੋਇਆ, ਉਹ ਨਹੀਂ ਸਾਨੂੰ ਕੋਈ ਰਿਪੋਰਟ ਦਿੱਤੀ, ਉਹਨਾਂ ਨੇ ਅੰਦਰੋਂ ਹੀ ਕਿਹਾ ਹੈ। ਅੰਦਰ ਮਿਲ ਨਹੀਂ ਗਿਆ, 14 ਦਿਨ ਇਹਨਾਂ ਦੇ ਹਸਪੀਟਲ ਦਾਖਲ ਆ। ਉਦੋਂ ਇਹਨੂੰ ਕਰੋਨਾ, ਉਦੋਂ ਮਤਲਬ ਪਹਿਲੇ ਜਦੋਂ ਇਹਨਾਂ ਟੈਸਟ ਕੀਤੇ ਆ, ਉਦੋਂ ਇਹਨੂੰ ਕਰੋਨਾ ਨਹੀਂ ਸੀ। 12-13 ਦਿਨ ਹੋ ਗਏ ਹਸਪੀਟਲ ਦਾਖਲ। ਉਹ ਤੋਂ ਬਾਅਦ ਇਹਨਾਂ ਨੇ ਕੱਲ ਜਿਹੜਾ ਟੈਸਟ ਕੀਤਾ ਵਾ, ਉਦੋਂ ਇਹਨਾਂ ਨੇ ਕਹਿਤਾ ਉਹਨਾਂ ਨੂੰ ਕਰੋਨਾ ਪੋਜ਼ਿਟਿਵ, ਤੇ ਬੰਦਾ ਡੈਡ ਕਰਕੇ ਸਾਡੇ ਹੱਥ ਬੋਡੀ ਦੇ ਦਿੱਤੀ ਆ। ਬੋਡੀ ਵੀ ਨਹੀਂ ਦਿੱਤੀ, ਹੁਣ ਕਹਿੰਦੇ ਸਾਡਾ ਪਹਿਲਾਂ ਬਿੱਲ ਕਲੀਅਰ ਕਰੋ, ਫਿਰ ਅਸੀਂ ਤੁਹਾਡੀ ਬੋਡੀ ਦੇਣੀ ਆ। ਹਾਂਜੀ, ਤੇ ਹੁਣ ਇਸੇ ਕਰਕੇ ਸਾਰਾ ਜੋ ਧਰਨਾ ਲੱਗਾ, ਇਸੇ ਕਰਕੇ ਲੱਗਾ ਵਾ ਕਿ ਸਾਡੀ ਮਤਲਬ ਸਾਨੂੰ ਇਨਸਾਫ ਕੀਤਾ ਜਾਵੇ। ਸਾਡੇ ਬੰਦਾ ਜਿਹੜਾ ਤੁਸੀਂ ਮਾਰਿਆ, ਚੰਗਾ ਭਲਾ ਜਿੱਦਣ ਭਾਜੀ ਬੰਦਾ ਇੱਥੇ ਆਇਆ ਨਾ, ਵਾਹਿਗੁਰੂ ਦੀ ਸਹੁੰ ਲੱਗੇ, ਬੰਦਾ ਗੱਡੀ ਆਪ ਚਲਾ ਕੇ ਇੱਥੇ ਆਇਆ। ਕੋਈ ਸਿਰਫ ਉਹਨੂੰ ਨੁਕਸ ਕੀ ਸੀ ਕਿ ਉਹਨੂੰ ਥੋੜੀ ਜਿਹੀ ਸਾਹ ਦੀ ਮਾੜੀ ਜੀ ਪ੍ਰੋਬਲਮ, ਕੋਈ ਜ਼ਿਆਦਾ ਨਹੀਂ ਮੇਜਰ ਨਹੀਂ। ਉਹ ਵੀ ਤਾਂ ਆਇਆ ਕਿ ਮੈਂ ਇਨ ਫਿਊਚਰ ਜਦੋਂ ਮੈਂ ਬੁਢਾਪੇ ਤੇ ਜਾਣਾ, ਮਤਲਬ ਬਜ਼ੁਰਗ ਹੋਣਾ ਨਾ, ਉਦੋਂ ਮੈਨੂੰ ਪੰਪ ਮੇਰਾ ਮਤਲਬ ਦਿਲ ਪੰਪ ਘੱਟ ਕਰਦਾ ਵਾ, ਉਹ ਵਾਲੀ ਪ੍ਰੋਬਲਮ ਸੀ। ਇਹਨਾਂ ਨੇ ਇੱਥੇ ਆਣ ਕੇ ਉਹਦਾ ਵਿਚਾਰਾ ਦਾ ਫਿਊਚਰ ਤੇ ਕੀ, ਉਹਨੂੰ 14 ਦਿਨ ਨਹੀਂ ਕੱਢਿਆ ਤੇ ਬੰਦਾ ਮਾਰ ਕੇ ਸਾਡੇ ਹੱਥ ਪਾ ਦਿੱਤਾ। ਅਜੇ ਵੀ ਪ੍ਰਸ਼ਾਸਨ ਤੋਂ ਕੀ ਅਸੀਂ ਭਾਜੀ ਪ੍ਰਸ਼ਾਸਨ ਨੂੰ ਇਹੋ ਇਨਸਾਫ ਮੰਗਦੇ ਵੀ ਸਾਡਾ ਇਨਸਾਫ ਕੀਤਾ ਜਾਵੇ। ਸਾਡੇ ਕੋਲ 3 ਲੱਖ ਦਾ ਪੈਕੇਜ ਕਰਕੇ 7.5 ਲੱਖ ਰੁਪਈਆ ਲੈ ਲਿਆ। 2 ਨੰਬਰ ਦੇ ਸਾਡਾ ਬੰਦਾ ਆਪਣੇ ਪੈਰਾਂ ਤੇ ਤੁਰ ਕੇ ਆਇਆ, ਤੇ ਹੁਣ ਸਾਡੀ ਲਾਸ਼ ਵੀ ਸਾਡੇ ਹੱਥ ਨਹੀਂ ਦਿੱਤੀ ਜਾਣ ਦੀ। ਤੇ ਜਿਹੜਾ ਸਾਡੇ SMO ਸਾਹਿਬ, CM ਸਾਰੇ ਆਣ ਕੇ ਮੈਨੂੰ ਪੁੱਛਣੇ ਬੁੱਚੜ ਹਸਪੀਟਲ ਨੂੰ, ਭਾਜੀ ਅੱਜ ਤੱਕ ਇਹ ਵੀ ਗੱਲ ਸੱਚ ਮੰਨਿਓ, ਮੇਰੇ ਆ ਸਾਲ ਦੇ ਵਿੱਚ ਵੇਖਣ 'ਚ ਸਾਡੇ 4 ਤੋਂ 5 ਪੇਸ਼ੈਂਟ ਇੱਥੇ ਆਏ ਆ, ਇੱਕ ਵੀ ਬੰਦਾ ਜਿੰਦਾ ਵਾਪਸ ਨਹੀਂ ਗਿਆ। ਜਿਹੜਾ ਆਇਆ IVU ਹਸਪੀਟਲ ਹੈ, ਜਿਹੜਾ ਵੀ ਆਇਆ ਮਰਿਆ ਹੀ ਵਾਪਸ ਗਿਆ ਇੱਥੋਂ। ਕੋਈ ਵੀ ਇਨਸਾਫ ਵਾਲੀ ਗੱਲ ਨਹੀਂ। ਜੇ ਅਸੀਂ ਜਦੋਂ ਸਵੇਰੇ ਹਸਪੀਟਲ ਦੇ ਅੰਦਰ ਗਏ ਆ, ਇਹਨਾਂ ਦਾ ਜਿਹੜਾ ਸਟਾਫ ਆ ਸਾਡੇ ਗਲ ਪਿਆ ਵਾ। ਸਾਨੂੰ ਪੁੱਛਣ ਤੋਂ ਇੱਕ ਮਤਲਬ
ਉਹ ਵੀ ਸਾਡੇ ਕੋਲ ਪੂਰੀ ਦੀ ਪੂਰੀ ਵੀਡੀਓ ਪਈ ਹੈ ਵੀ ਕਿਤਨਾ ਸਾਡੇ ਗੱਲ ਪਏ ਆਏ। ਉਦੋਂ ਬਾਅਦ ਅਸੀਂ ਮਜਬੂਰਨ ਹੋ ਕੇ ਬਾਹਰ ਧਰਨਾ ਲਾਇਆ ਵਾ ਤੇ ਹੁਣ ਜੋ ਕੁਛ ਹੈ ਤੁਹਾਡੇ ਸਾਹਮਣੇ ਤੁਸੀਂ ਸਭ ਕੁਝ ਵੇਖਣ ਦੇ। ਭਾਜੀ ਪੁਲਿਸ ਪ੍ਰਸ਼ਾਸਨ ਸਾਡੇ ਜਦੋਂ ਅਸੀਂ ਅੰਦਰ ਆਏ ਆ, ਪੁਲਿਸ ਪ੍ਰਸ਼ਾਸਨ ਦੀ PCR ਗੱਡੀ ਥਾਣਾ ਮੇਰੇ ਹਿਸਾਬ ਨਾਲ 에ਅਰਪੋਰਟ ਤੋਂ ਗੱਡੀ ਇੱਥੇ ਆ ਗਈ ਸੀ। ਥਾਣੇਦਾਰ ਹੀ ਇੱਕ ASI ਹੀ ਇੱਕ ਨਾਲ ਮੁਲਾਜ਼ਮ ਹੀ ਹੋਰ, ਉਹ ਉਹਨਾਂ ਦੇ ਨਾਲ ਸਾਡੇ ਗੱਲਬਾਤ ਕਰਨ ਦੇ ਵੇਖਣ ਦੇ ਆ। ਹੁਣ ਉਹ ਨਾਲ ਹੀ ਗਏ ਅੰਦਰ ਗਏ, ਵੇਖੋ ਹੁਣ ਕੀ ਭਾਜੀ ਹੁੰਦਾ ਬਾਅਦ ਚ ਪਤਾ ਲੱਗੂਗਾ ਜੀ। ਦੇਖੋ ਜਦੋਂ ਪਤਾ ਮੇਰਾ ਨਾਮ ਰਜੀਤ ਕੁਮਾਰ ਆ। ਹਾਂਜੀ ਮੈਂ ਜੀ ਨਾਲੇ ਤੋਂ ਹਾਂ ਸਰ, ਤੇ ਮੇਰੇ ਸਗਾ ਸਾਲਾ ਹੈ ਤੇ ਸਰ ਇਹਨਾਂ ਨੇ 3.5 ਲੱਖ ਰੁਪਏ ਦਾ ਪੈਕੇਜ ਕਰਕੇ 7.5 ਲੱਖ ਰੁਪਏ ਇਹਨਾਂ ਕੋਲ ਲੈ ਚੁੱਕੇ ਨੇ। ਤੇ ਡਾਕਟਰ ਦਾ ਨਾਮ ਪੰਕਜ ਗੋਇਲ ਆ, ਜਦ ਕਿ ਹਾਰਟ ਦਾ ਵਾਲ ਪਾਉਣ ਲਈ ਆਇਆ ਸੀ ਇੱਥੇ। ਇੱਕੋ ਦਿਨ ਹੀ ਸਿਰਫ ਆਪਣੀ ਅੰਦਰ ਗੱਲ ਹੋ ਸਕੀ, ਮੁੜ ਕੇ ਉਸ ਤੋਂ ਬਾਅਦ 'ਚ ਇਹਨਾਂ ਹੋਸ਼ ਵਿੱਚ ਨਹੀਂ ਉਹਨੂੰ ਲਿਆਂਦਾ। ਜਦੋਂ ਇਹਨਾਂ ਨੂੰ ਪੁੱਛਦੇ ਹਾਂ ਤੇ ਕਹਿੰਦੇ 24 ਘੰਟੇ ਹੋਸ਼ ਆ ਜਾਣਗੇ। ਜਦੋਂ ਪੁੱਛਦੇ ਹਾਂ ਕਹਿੰਦੇ ਅਗਲੇ 24 ਜਾਂ 48 ਘੰਟਿਆਂ 'ਚ ਇਹਨੂੰ ਹੋਸ਼ ਵਿੱਚ ਲਿਆਂਦਾ ਜਾਏਗਾ। ਤੇ ਮੁੜ ਕੇ 3.5 ਲੱਖ ਤੋਂ ਬਾਅਦ 'ਚੋਂ ਮੁੜ ਕੇ ਕਦੀ ਕਹਿੰਦੇ 20 ਲੱਖ ਰੁਪਏ ਦੇ ਦਿਓ, ਕਦੀ 20,000 ਦੇ ਦਿਓ, ਕਦੀ 50,000 ਦੇ ਦਿਓ। ਤੇ ਇੱਦਾਂ ਦਾ ਕਰਦੇ 3.5-4 ਲੱਖ ਰੁਪਏ ਸਾਡੇ ਕੋਲ ਐਕਸਟਰਾ ਲੈ ਕੇ ਤੇ 2 ਲੱਖ ਰੁਪਏ ਹੋਰ ਮੰਗ ਰਹੇ ਨੇ। ਨਾ ਸਾਨੂੰ ਬਾੜੀ ਦੇ ਰਹੇ, ਜਦ ਕਿ ਕੱਲ੍ਹ ਇਹ ਕਹਿ ਰਹੇ ਨੇ ਪਹਿਲਾਂ ਕੋਈ ਇਹਨੂੰ ਕਰੋਨਾ ਨਹੀਂ। ਇਹਦੇ ਪਹਿਲਾਂ 3 ਟੈਸਟ ਹੋ ਚੁੱਕੇ ਕਰੋਨਾ ਦੇ, ਪਹਿਲਾਂ ਵੀ ਆਇਆ 3 ਵਾਰੀ, ਕੋਈ ਟੈਸਟ ਨਹੀਂ ਅੰਦਰੋਂ। ਹਾਂਜੀ ਅੰਦਰ ਇਹਨਾਂ ਕੋਲ ਹੀ ਆ, ਪਹਿਲਾਂ ਸਭ ਕੁਝ ਇਹਨਾਂ ਕੋਲ ਹੀ ਆ, ਡਾਕਟਰਾਂ ਕੋਲ ਹੈਗਾ। ਉਸ ਤੋਂ ਬਾਅਦ ਡਾਕਟਰ ਸਾਹਿਬ ਨਾਲ ਤੁਹਾਡੀ ਮੁਲਾਕਾਤ ਨਹੀਂ, ਡਾਕਟਰ ਸਾਹਿਬ ਆਪਰੇਟ ਤੋਂ ਬਾਅਦ 2 ਦਿਨ ਬਾਅਦ ਚੋਂ ਡਾਕਟਰ ਸਾਹਿਬ ਕਹਿੰਦੇ ਵੀ ਮੈਂ ਆਪਣੇ ਪਿੰਡ ਮੇਰਠ ਚੱਲਿਆ। ਤੇ ਇਹ ਨਹੀਂ ਪਤਾ ਮੇਰਠ ਗਏ ਆ, ਲੋਕਾਂ ਨੂੰ ਬਹਾਨਾ ਮਾਰ ਕੇ ਆ ਲੋਕਾਂ ਨੂੰ ਕਰੋਨਾ ਕੱਢ ਰਹੇ ਨੇ। ਤੁਹਾਨੂੰ ਡਾਕਟਰ ਸਾਹਿਬ ਨਹੀਂ ਮਿਲੇ, ਡਾਕਟਰ ਸਾਹਿਬ ਦੇ ਨਾਲ ਗੱਲ ਵੀ ਨਹੀਂ ਹੋ ਸਕੀ ਸਾਡੀ। ਬੜੀ ਵਾਰੀ ਕੋਸ਼ਿਸ਼ ਕੀਤੀ, ਡਾਕਟਰ ਸਾਹਿਬ ਨੇ ਕੋਈ ਗੱਲ ਨਹੀਂ ਕੀਤੀ ਸਾਡੇ ਨਾਲ, ਤੇ ਨਾ ਤਾਲਮੇਲ ਹੋ ਸਕਿਆ ਡਾਕਟਰ ਸਾਹਿਬ ਨਾਲ। ਕਹਿੰਦੇ ਵੀ ਮੈਂ ਹੋਰ ਕੇ ਡਾਕਟਰ ਦੀ ਡਿਊਟੀ ਲਾਤੀ ਹੈ ਜੀ। ਕੀ ਹੋਇਆ ਕੀ ਅੱਜ ਸਰ? ਹੋਇਆ ਇਸ ਤਰ੍ਹਾਂ ਵਾ ਵੀ ਇਹ ਮਿੰਟੂ ਨਾਮ ਹੈ ਇਹਦਾ ਵੀਰ ਦਾ, ਮਨੀਸ਼ ਕੁਮਾਰ ਸਿੱਧਾ ਨਾਂ ਜਿਹੜਾ ਜੋ ਵੀ ਹੋਊਗਾ ਮਨੀਸ਼ ਕੁਮਾਰ ਹੈ, ਜੋ ਵੀ ਆ ਅਸੀਂ ਇਹਨੂੰ ਮਿੰਟੂ ਕਹਿੰਦੇ ਹਾਂ। ਅੱਜ ਤੋਂ 15 ਦਿਨ ਪਹਿਲਾਂ ਜਿਹੜਾ ਇਹਨੂੰ ਅਸੀਂ ਇੱਥੇ ਐਡਮਿਟ ਕਰਵਾਇਆ ਵਾ। ਕਿਹੜੇ ਹਸਪੀਟਲ 'ਚ? ਇਹ IVY ਹਸਪੀਟਲ ਆ, 에ਅਰਪੋਰਟ ਰੋਡ ਤੇ ਹੀਰਾ ਅੱਡੇ ਦੇ ਵਿੱਚ ਜਿਹੜਾ ਵਾ। ਇਹ ਆਪ ਆਣ ਕੇ ਖੁਦ ਐਡਮਿਟ ਹੋਇਆ ਜੀ। ਇਹਨੂੰ ਕੋਈ ਹਾਰਟ ਦੇ ਵਿੱਚ ਕੋਈ ਵਾਲ ਦੀ ਪ੍ਰੋਬਲਮ ਸੀਗੀ, ਆਪ ਖੁਦ ਡਰਾਈਵਿੰਗ ਕਰਕੇ ਆਇਆ, ਆਪ ਆਣ ਕੇ ਇੱਥੇ ਐਡਮਿਟ ਹੋਇਆ। ਠੀਕ ਹੈ ਜੀ। ਜਦੋਂ ਐਡਮਿਟ ਹੋਇਆ ਬਿਲਕੁਲ ਨੋਰਮਲ ਸੀਗਾ। ਮੈਨੂੰ 2 ਦਿਨ ਬਾਅਦ ਇਹਨਾਂ ਦੇ ਪਰਿਵਾਰ ਦਾ ਫੋਨ ਗਿਆ ਵੀ ਵੀਰ ਜੀ ਸਾਨੂੰ ਕਿਤੋਂ ਬਲੱਡ ਨਹੀਂਗਾ ਅਰੇਂਜ ਹੋਣ ਡਿਆ, ਤੇ ਉਹ ਪੋਜ਼ਿਟਿਵ ਜਿਹੜਾ ਵਾ ਸਾਡੇ ਪੇਸ਼ੈਂਟ ਨੂੰ ਬਲੱਡ ਚੜ੍ਹਨਾ ਵਾ, ਤੇ ਸਾਨੂੰ ਜਿਹੜੀਆਂ 7-8 ਯੂਨਿਟ ਜਿਹੜੇ ਆ ਫਰੈਸ਼ ਬਲੱਡ ਦੇ ਚਾਹੀਦੇ ਆ। ਅਸੀਂ ਸ੍ਰੀ ਹਰ ਸਹਾਏ ਜਿਹੜੀ ਸਾਡੀ ਬਲੱਡ ਯੂਨੀਅਨ ਆ ਉਹਦੇ ਵਿੱਚ ਅਸੀਂ ਜਿਹੜਾ ਵਾ ਕੰਮ ਕਰਦੇ ਹਾਂ। ਅਸੀਂ ਉਸੇ ਵੇਲੇ ਆਪਣੇ ਜਿਹੜੇ ਡੋਨਰ ਵੀਰ ਸੀ ਉਹਨਾਂ ਨੂੰ ਅਸੀਂ ਆਪਣੇ ਗਰੁੱਪ 'ਚ ਮੈਸੇਜ ਪਾ ਕੇ ਸਾਰਿਆਂ ਨੂੰ ਇਕੱਠਿਆ ਕੀਤਾ। ਅਸੀਂ ਫਰੈਸ਼ ਇਹਨਾਂ ਨੂੰ 8 ਯੂਨਿਟ ਜਿਹੜੇ ਆ ਬਲੱਡ ਦੇ ਕੇ ਗਏ ਆ। ਇਹ ਵੀਰ ਜੀ ਨੇ ਵੀ ਉਦੋਂ ਆਏ ਸੀਗੇ। ਕਿੰਨੀ ਦੇਰ ਪੁਰਾਣੀ ਗੱਲ ਹੈ ਇਹ ਗੱਲ ਨੂੰ? ਕੋਈ ਹੋਏ ਗਏ ਆ ਜੀ, ਉਹ ਹਫ਼ਤਾ ਕੁ ਹੋ ਗਿਆ ਜੀ, ਹਫ਼ਤਾ 'ਚ ਹੋ ਗਿਆ ਵਾ। ਮੇਰੇ ਕੋਲ ਔਨ ਰਿਕਾਰਡ ਵੀ ਹੈਗਾ ਆ ਮੇਰੇ ਵਿੱਚ ਮੋਬਾਈਲ ਦੇ। ਉਦੋਂ ਅਸੀਂ ਬਲੱਡ ਦੇ ਕੇ ਗਏ ਆ, ਉਧਰ ਵੀ ਮੈਂ ਉਹਨੂੰ ਵੀਰ ਨੂੰ ਮਿਲ ਕੇ ਗਿਆ ਉੱਪਰ, ਮੈਂ ਉਹਨੂੰ ਰੂਮ ਦੇ ਵਿੱਚ ਮਿਲ ਕੇ ਆਇਆ ਵਾਂ। ਬਿਲਕੁਲ ਨੋਰਮਲ ਹੀਗਾ, ਜਿਵੇਂ ਆਪਾਂ ਨੋਰਮਲ ਖੜੇ ਆ। ਮੈਂ ਕਿਹਾ ਮਿੰਟੂ ਕੀ ਹਾਲ ਤੇਰਾ? ਆਂਦਾ ਠੀਕ ਹੈ ਵੀਰ ਜੀ, ਸਵੇਰੇ ਮੇਰਾ ਆਪਰੇਸ਼ਨ ਹੈ। ਮੈਂ ਕਿਹਾ ਤੂੰ ਟੈਨਸ਼ਨ ਨਾ ਲਈ, ਤੇਰੇ ਬਲੱਡ ਦਾ ਜਿੰਨਾ ਡਾਕਟਰ ਆ ਕਿਹਾ ਸੀ ਆਪਾਂ ਸਾਰਾ ਅਰੇਂਜ ਕਰਤਾ ਆ। ਉਸ ਤੋਂ ਬਾਅਦ ਅਗਲੇ ਦਿਨ ਉਹਦਾ ਆਪਰੇਸ਼ਨ ਹੋਇਆ ਵਾ, ਅਗਲੇ ਦਿਨ ਵੀ ਅਸੀਂ ਸਾਰੇ ਇੱਥੇ ਹਾਂ। ਉਦੋਂ ਤੋਂ ਬਾਅਦ ਸਾਡਾ ਬੰਦਾ ਜਿਹੜਾ ਵਾ ਬੋਲਿਆ ਨਹੀਂ ਜੀ, ਜਿਉਂ ਦਾ ਆਪਰੇਸ਼ਨ ਹੋ ਗਿਆ। ਠੀਕ ਹੈ ਜੀ। ਅਸੀਂ ਇੱਥੇ ਆਉਂਦੇ ਰਹੇ ਹਾਂ, ਇਹਨਾਂ ਨੂੰ ਮਿਲਦੇ ਰਹੇ ਆਣ ਕੇ। ਇਹ ਕਹਿੰਦੇ ਰਿਹਾ ਜੀ ਹੋ ਜਾਊਗਾ, ਨੋਰਮਲ ਹੋ ਜਾਊਗਾ। ਇਸ ਗੱਲ ਨੂੰ 8-10 ਦਿਨ ਹੋ ਗਏ ਆ ਉਦੋਂ ਆਪਰੇਟ ਹੋਏ ਨੂੰ। ਉਦੋਂ ਦਾ ਜਿਹੜਾ ਵਾ ਸਾਡਾ ਬੰਦਾ ਹੋਸ਼ ਦੇ ਵਿੱਚ ਨਹੀਂ ਆਇਆ। ਪੈਸਿਆਂ ਦੀ ਗੱਲ ਹੋਈ ਸੀ? ਪੈਸਿਆਂ ਦੀ ਗੱਲ 3,35,000 ਦੇ ਵਿੱਚ ਇਹਨਾਂ ਦਾ ਸਾਡਾ ਪੈਕੇਜ ਹੋਇਆ ਸੀ ਜੀ। 3,35,000 ਦੇ ਵਿੱਚ ਜਿਹੜਾ ਵਾ ਆਪਾਂ ਤੁਹਾਡੇ ਕੋਲ ਟੋਟਲ ਲਵਾਂਗੇ, ਤੇ ਤੁਹਾਡਾ ਬੰਦਾ ਜਿਹੜਾ ਵਾ ਬਿਲਕੁਲ ਸਹੀ ਕਰਕੇ ਉਹਦੇ ਜੋ ਵੀ ਵਾਲ ਪੈਣ ਵਾਲੇ ਸੀ ਉਹ ਪਾ ਕੇ ਨੋਰਮਲੀ ਤੁਹਾਨੂੰ ਘਰ ਕਰ ਲਾਂਗੇ। ਇਹਨਾਂ ਨੇ ਕਿੰਨੀ ਦਿਨ ਦਾ ਟਾਈਮ ਦਿੱਤਾ ਸੀ? ਕਿੰਨੀ ਦੇਰ 'ਚ ਟ੍ਰੀਟਮੈਂਟ ਕੰਪਲੀਟ ਹੋ ਜਾਏਗਾ? ਜਿੰਨਾ ਦੇਰ ਤੱਕ ਉਹ ਬਿਲਕੁਲ ਤੰਦਰੁਸਤ ਨਹੀਂ ਹੁੰਦਾ। ਹਾਂਜੀ। ਹੁਣ ਇਹਨਾਂ ਨੂੰ ਜਿਹੜਾ ਵਾ ਸਾਡਾ 7.5 ਲੱਖ ਤੋਂ ਉੱਪਰ ਜਿਹੜਾ ਵਾ ਸਾਡਾ ਰੁਪਈਆ ਇਹਨਾਂ ਨੂੰ ਜਾ ਚੁੱਕਾ ਆ। ਔਨ ਰਿਕਾਰਡ ਸਾਡੇ ਕੋਲ ਰਸੀਦਾਂ ਸਾਰੀਆਂ ਮੌਜੂਦ ਨੇ ਜਿਹੜੇ ਨਾਲ ਪੈਸੇ ਗਏ ਆ। ਹੁਣ ਰਾਤੀ ਸਾਨੂੰ 5 ਵਜੇ, ਰਾਤੀ ਮੈਨੂੰ ਸਵੇਰੇ 4 ਵਜੇ ਫੋਨ ਗਿਆ ਇਹਨਾਂ ਦੇ ਪਰਿਵਾਰ ਦਾ ਵੀ ਵੀਰ ਜੀ ਮਿੰਟੂ ਡੈਡ ਹੋ ਗਿਆ ਵਾ ਰਾਤ ਦਾ। ਵੀ ਉੱਥੋਂ ਸਾਡੇ ਬੰਦੇ ਹਸਪੀਟਲ ਹੀ ਉਹਨਾਂ ਫੋਨ ਕੀਤਾ ਵੀ 1 ਵਜੇ ਦਾ ਰਾਤ ਦਾ ਡੈਡ ਹੋ ਗਿਆ। ਹੁਣ ਸਾਨੂੰ ਨਹੀਂ ਪਤਾ ਵੀ ਉਹ ਬੰਦਾ ਸਾਡਾ ਰਾਤ ਦਾ ਡੈਡ ਹੋਇਆ ਜਾਂ ਅੱਜ ਤੋਂ 5 ਦਿਨ ਪਹਿਲਾਂ ਦਾ ਡੈਡ ਹੋਇਆ। ਇਹਨਾਂ ਵਰਲਡੀਨੇਟਰ ਤੇ ਲਾਇਆ ਸੀਗਾ, ਸਾਨੂੰ ਕਿਸੇ ਨੂੰ ਕੋਲ ਮਿਲ ਨਹੀਂ ਜਾਣ ਦਿੰਦੇ, ਸਾਨੂੰ ਨਹੀਂ ਪਤਾ। ਹੁਣ ਜਦੋਂ ਅਸੀਂ ਇੱਥੇ ਆਏ ਆ, ਡਾਕਟਰਾਂ ਨਾਲ ਅਸੀਂ ਆਣ ਕੇ ਇਨਸਾਨੀਅਤ ਦੇ ਤੌਰ ਤੇ ਅਸੀਂ ਉਹਨਾਂ ਨਾਲ ਗੱਲ ਕੀਤੀ ਆ ਵੀ ਵੀਰ ਜੀ ਸਾਡਾ ਪਰਿਵਾਰ ਦਾ ਜੀ ਜਿਹੜਾ ਤੁਹਾਡੇ ਐਡਮਿਟ ਸੀਗਾ ਉਹਦੀ ਡੈਥ ਹੋ ਗਈ ਆ। ਆਂਦੇ ਡੈਥ ਹੋ ਗਈ ਆ, ਉਹ ਲਾਸ਼ ਪਈ ਆ, ਪਹਿਲਾਂ ਕਾਊਂਟਰ ਦੇ ਉੱਤੇ ਆਪਣਾ ਕਲੀਅਰੈਂਸ ਕਰੋ ਸਾਰਾ, ਉਸ ਤੋਂ ਬਾਅਦ ਤੁਹਾਨੂੰ ਜਿਹੜੀ ਡੈੱਡ ਬੋਡੀ ਮਿਲ ਜੂਗੀ। ਕਿੰਨਾ ਬਕਾਇਆ ਕਹਿਣ ਦੇ ਹੁਣ? ਇਹ ਇਸ ਟਾਈਮ ਤੇ ਜਿਹੜਾ ਵਾ ਕੋਈ 1.5 ਲੱਖ ਤੋਂ ਉੱਪਰ ਦਾ ਜਿਹੜਾ ਬਕਾਇਆ ਸਾਨੂੰ ਦੇਣ ਦੇ ਆ। ਅਜੇ ਉਹਨਾਂ ਨੇ ਸਾਨੂੰ ਔਨ ਰਿਕਾਰਡ ਦੱਸਿਆ ਨਹੀਂ, ਹੋ ਸਕਦਾ ਉਸ ਤੋਂ ਵੱਧ ਵੀ ਹੋਣ। ਅਗਰ ਪੈਕੇਜ ਉਹਨਾਂ ਨੇ ਕਿਹਾ ਤਾਂ ਫਿਰ 1.5 ਲੱਖ ਇਹਨਾਂ ਨੇ ਹੋਰ ਇਸੇ ਚੀਜ਼ ਕਰਕੇ ਹੀ ਸਰ ਅਸੀਂ ਇੱਥੇ ਬੈਠੇ ਆ। ਅਸੀਂ ਸਾਰੇ ਇੱਥੇ ਇਸੇ ਕਰਕੇ ਹੀ ਅਸੀਂ ਸਾਰੇ ਇੱਥੇ ਸਾਰਾ ਅਸੀਂ ਪਿੰਡ ਦੇ ਵਿੱਚ ਮੁੜ ਕੇ ਲੌਸਮੈਂਟ ਕੀਤੀ, ਕਿਉਂਕਿ ਇਹ ਇੱਕ ਐਡਾ ਪਰਿਵਾਰ ਗਰੀਬ ਪਰਿਵਾਰ ਆ। ਤੁਸੀਂ ਪਿੰਡ 'ਚੋਂ ਜਾ ਕੇ ਕਰ ਲਓ, ਵੈਰੀਫਾਈ ਕਰ ਲਓ। ਪਿਤਾ ਇਹਦਾ ਨਹੀਂ ਸਿਰ ਤੇ ਹੈਗਾ, ਮਦਰ ਇਹਦੀ ਨੂੰ ਕੈਂਸਰ ਦੇ ਮਰੀਜ਼ ਨੇ,
ਹੋ। ਇਹਨੇ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਇਕੱਠਿਆਂ ਹੋ ਕੇ ਸਾਰੇ ਪੈਸੇ ਇਕੱਠੇ ਕਰਕੇ ਜਿਹੜਾ ਮੁੰਡੇ ਦਾ ਆਪਰੇਟ ਕੀਤਾ ਵੀ ਚਲੋ ਸਾਡੇ ਬੱਚੇ ਦੀ ਜਿਹੜੀ ਜਾਨ ਬਾਜੇ। ਬਿਲਕੁਲ ਨੋਰਮਲ ਹੈ, ਕੋਈ ਉਹਨੂੰ ਪ੍ਰੋਬਲਮ ਨਹੀਂ ਸੀ। ਕਿਸੇ ਟਾਈਮ ਵਿੱਚੋਂ ਉਹਨੂੰ ਥੋੜਾ ਜਿਹਾ ਕੋਈ ਸਾਹ ਦੀ ਪ੍ਰੋਬਲਮ ਪੈਂਦੀ ਸੀ, ਕੋਈ ਸਾਹ ਰੁਕਦਾ ਸੀ ਉਹਦਾ। ਤੁਸੀਂ ਕੀ ਮੰਗ ਕੀ ਕਰਦੇ ਹੋ? ਅਸੀਂ ਮੰਗ ਕਰਦੇ ਹਾਂ ਜੀ, ਜਿਹੜੇ ਹਸਪੀਟਲ ਦਾ ਡਾਕਟਰ ਨੇ ਜਿਹਨੇ ਆਪਰੇਟ ਕੀਤਾ ਆ, ਪੰਕਜ ਗੋਇਲ ਉਹਦਾ ਨਾਂ ਆ, ਉੱਤੇ 302 ਦਾ ਪਰਚਾ ਦਰਜ ਹੋਵੇ, ਇਹਦੇ ਹਸਪੀਟਲ ਨੂੰ ਜਿੰਦਰਾ ਵਜੇ ਤੇ ਪਰਿਵਾਰ ਨੂੰ ਇਨਸਾਫ ਮਿਲੇ। ਸਾਡੀ ਇਹ ਮੰਗ ਆ। ਦੂਜੀ ਮੰਗ ਮੇਰੀ ਇਹ ਆ, ਅਸੀਂ ਮਰੀਜ਼ ਦਾ ਜਿਹੜਾ ਵਾ ਪੋਸਟਮਾਰਟਮ ਕਰਵਾਉਣਾ ਚਾਹੁੰਦੇ ਆ ਸਿਵਲ ਸਰਜਨ ਦੀ ਮੌਜੂਦਗੀ ਦੇ ਵਿੱਚ, ਵੀਡੀਓਗ੍ਰਾਫੀ ਦੇ ਵਿੱਚ, ਔਰ ਪੂਰਾ ਡਾਕਟਰਾਂ ਦਾ ਬੋਰਡ ਬਿਠਾ ਕੇ ਵੀਡੀਓਗ੍ਰਾਫੀ ਦੇ ਅੰਦਰ ਅਸੀਂ ਆਪਣੇ ਬੰਦੇ ਦਾ ਜਿਹੜਾ ਵਾ ਪੋਸਟਮਾਰਟਮ ਕਰਾਉਣਾ ਚਾਹੁੰਦੇ ਆ। ਸਾਨੂੰ ਇਨਸਾਫ ਤੁਸੀਂ ਮੀਡੀਆ ਵਾਲਿਆਂ ਨੇ ਤੇ ਪ੍ਰਸ਼ਾਸਨ ਨੇ ਦਿਵਾਉਣਾ ਆ, ਕਿਉਂਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਇੱਥੇ ਬਹਿ ਕੇ ਆਪਣਾ ਧਰਨਾ ਦਿੱਤਾ ਵਾ। ਜਦੋਂ ਇਹ ਸਵੇਰੇ ਸਾਡੇ ਗੱਲ ਪਏ ਆ, ਫਿਰ ਅਸੀਂ ਆਪਣੇ ਪਿੰਡ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਲੌਸਮੈਂਟ ਕਰਵਾਈ ਆ। ਫਿਰ ਇਲਾਕੇ ਦੇ ਲੋਕ, ਸਾਡੀਆਂ ਕਿਸਾਨ ਜੁੜੀਆਂ ਨਾਲ ਸਾਰੀਆਂ ਇੱਥੇ ਆਣ ਕੇ ਇਕੱਠੀਆਂ ਹੋਈਆਂ ਤੇ ਫਿਰ ਅਸੀਂ ਤੁਹਾਨੂੰ ਜਿਹੜਾ ਵਾ ਤੁਸੀਂ ਸਾਡਾ ਇਹ ਸਾਰਾ ਜਿਹੜਾ ਵਾ ਗੱਲਬਾਤ ਪੁੱਛੀ ਆ। ਬਾਕੀ ਸਾਨੂੰ ਇਹੀ ਆ ਵੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਵਾ। ਇਹਨਾਂ ਨੇ 3.35 ਦਾ ਪੈਕੇਜ ਕਰਕੇ 7.5 ਲੱਖ ਗਰੀਬ ਪਰਿਵਾਰ ਦੇ ਕੋਲੋਂ ਪਹਿਲੋਂ ਲਿਆ ਇਹਨਾਂ ਨੇ, ਤੇ ਉਸ ਤੋਂ ਬਾਅਦ 1.5-2 ਲੱਖ ਰੁਪਈਆ ਜਿਹੜਾ ਵਾ ਹੁਣ ਹੋਰ ਮੰਗ ਕਰ ਰਹੇ ਆ ਵੀ ਡੈਡ ਬਾਡੀ ਤਾਂ ਮਿਲਣੀ ਆ ਜੇ 1.5-2 ਲੱਖ ਰੁਪਈਆ ਹੋਰ ਆਪਣਾ ਡਾਕਟਰ ਸਾਹਿਬ ਨਾਲ ਤੁਸੀਂ ਮਿਲੇ ਹੋ? ਆਪਰੇਟ ਤੋਂ ਬਾਅਦ ਜਿੱਦਾਂ ਡਾਕਟਰ ਨੇ ਆਪਰੇਸ਼ਨ ਕੀਤਾ ਆ, ਉਦੋਂ ਦਾ ਸਾਨੂੰ ਪਤਾ ਲੱਗਾ ਵੀ ਡਾਕਟਰ ਸਾਹਿਬ ਜਿਹੜੇ ਨੇ ਉਹ 10 ਦਿਨ ਦੀ ਛੁੱਟੀ ਤੇ ਚਲ ਗਏ ਨੇ। ਸਾਨੂੰ ਉਦੋਂ ਦਾ ਡਾਕਟਰ ਨਹੀਂ ਮਿਲਿਆ, ਜਿੱਦਾਂ ਦਾ ਉਹਨੇ ਆਪਰੇਟ ਕੀਤਾ ਉਸ ਤੋਂ ਬਾਅਦ ਸਾਨੂੰ ਡਾਕਟਰ ਨਹੀਂ ਮਿਲਿਆ। ਸਾਨੂੰ ਇਹ ਵੀ ਮਹਿਸੂਸ ਹੈ, ਸਾਨੂੰ ਇਹ ਵੀ ਪਤਾ ਵੀ ਹੋ ਸਕਦਾ ਵਾ ਵੀ ਇਹ ਆਪਰੇਸ਼ਨ ਗਲਤ ਹੋਇਆ ਵਾ ਤੇ ਉਦੋਂ ਦਾ ਹੀ ਡਾਕਟਰ ਜਿਹੜਾ ਵਾ ਇਹ ਅੰਡਰਗਰਾਉਂਡ ਹੋ ਗਿਆ ਵਾ ਜਾਂ ਕਿੱਥੇ ਚਲ ਗਿਆ ਵਾ, ਸਾਨੂੰ ਇਸ ਚੀਜ਼ ਦਾ ਪਤਾ ਨਹੀਂ ਆ। ਅਸੀਂ ਇਹ ਮੰਗ ਕਰਦੇ ਹਾਂ ਵੀ ਉਹਦੀ ਪੂਰੀ ਜਿਹੜੀ ਆ ਉਹਦੀ ਪੋਸਟਮਾਰਟਮ ਰਿਪੋਰਟ ਜਿਹੜੀ ਆ ਸਹੀ ਆਵੇ ਤੇ ਵੀਡੀਓਗ੍ਰਾਫੀ ਦੇ ਵਿੱਚ ਬਾਈ ਬੋਰਡ ਡਾਕਟਰਾਂ ਦਾ ਬੋਰਡ ਬਹਿ ਕੇ ਸਰਕਾਰੀ ਸਿਵਲ ਸਰਜਨ ਦੀ ਨਿਗਰਾਨੀ ਦੇ ਵਿੱਚ ਜਿਹੜਾ ਉਹਦਾ ਪੋਸਟਮਾਰਟਮ ਕੀਤਾ ਜਾਵੇ। ਸਾਡੀ ਇਹੀ ਮੰਗ ਹੈ ਜੀ। ਅੰਦਰ ਸਾਨਵ ਅਸ਼ੋਕ ਕੁਮਾਰ ਹੈ ਜੀ। ਇਹਨਾਂ ਦਾ ਪੈਸੇ ਦਾ ਕੋਈ ਲੈਣ ਦੇਣ 'ਚ ਚੱਕਰ ਹੈ ਜੀ। ਬਸ 10-5 ਮਿੰਟ ਤੱਕ ਹੁਣ ਹੱਲ ਹੋ ਜਾਏ। ਸਰ ਨਹੀਂ ਹੈ ਇਹਨਾਂ ਦੇ ਵੱਲੋਂ ਰਸਤਾ ਵੀ ਰੋਕਿਆ ਗਿਆ, ਆਮ ਪਬਲਿਕ ਨੇ ਜਿੱਦਾਂ ਲਾਂਘਾ ਵੀ ਰੋਕਿਆ ਗਿਆ ਹਸਪੀਟਲ ਦੇ ਖਿਲਾਫ, ਨਾਅਰੇਬਾਜ਼ੀ ਵੀ ਕਰ ਰਹੇ ਇਹਨਾਂ ਦੇ, ਬੜਾ ਕੁਝ ਕਹਿਣਾ ਵੀ ਹੈ ਹਸਪੀਟਲ ਦੇ ਖਿਲਾਫ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਨਹੀਂ ਕੋਈ ਨਹੀਂ, ਤਾਂ ਲੈਣ ਦੇਣ ਦਾ ਗੱਲ ਹੀ ਹੈ, ਹੋਰ ਗੱਲ ਕੋਈ ਨਹੀਂ ਹੈ। ਤੇ ਬੈਗ ਮੈਂ 2 ਮਿੰਟ ਦੇ ਲੈ। ਤੁਸੀਂ ਡਾਕਟਰ ਸਾਹਿਬ ਨਾਲ ਅੰਦਰ ਮਿਲ ਕੇ ਵੀ ਆਏ ਹੋ, ਉਹਨਾਂ ਦਾ ਕੀ ਕਹਿਣਾ? ਡਾਕਟਰ ਸਾਹਿਬ ਕਹਿੰਦੇ ਵੀ ਲਾਸ਼ ਵੀ ਨਹੀਂ ਦੇ ਦੇਣੇ ਜੀ, ਭੇਜੀ ਉਹ ਗੱਲ ਨਹੀਂ। ਸਾਡਾ ਪੈਸਾ ਜਿਹੜਾ ਇਹਨਾਂ ਦਾ ਕਹਿਣਾ ਹੈ ਕਿ ਆਪਾਂ ਬੋਡੀ ਦਾ ਪੋਸਟਮਾਰਟਮ ਕਰਾਉਣਾ ਚਾਹੁੰਦੇ ਆ, ਵੀ ਵੱਡੇ ਡਾਕਟਰਾਂ ਦਾ ਜਿਹੜਾ ਬਣਾ ਕੇ ਸਾਰੀ ਮੈਡੀਕਲ ਕਮੇਟੀ ਉਹਦੇ ਵਿੱਚ, ਉਹਦੇ ਬਾਰੇ ਕੀ ਆਪਾਂ ਕਰ ਸਕਦੇ ਹਾਂ? ਨਹੀਂ ਹੋਊਗਾ ਜੀ, ਪੋਸਟਮਾਰਟਮ ਕਰਾਉਣਗੇ, ਕਰਾਂਗੇ ਜੀ ਤੇ ਕਰਾ ਕੇ ਦੇਵਾਂਗੇ। ਜੋ ਰਿਪੋਰਟ ਆਏਗੀ ਤੇ ਉਹ 'ਤੇ ਕਾਰਵਾਈ ਕੀਤੀ ਜਾਏਗੀ।